ਇਜ਼ਰਾਈਲ ਜਿਹੜਾ ਆ ਹੁਣ ਟਰਕੀ ਦੇ ਉੱਤੇ ਨਿਸ਼ਾਨਾ ਸਾਧੀ ਬੈਠਾ ਆ। ਟਰਕੀ ਇਜ਼ ਦ ਨਿਊ ਇਰਾਨ। ਇਜ਼ਰਾਈਲ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਸਾਬਕਾ ਨਫਤਾਲੀ ਬੈਨਟ, ਉਸਨੇ ਇਹ ਜਿਹੜਾ ਉਹ ਕਿਹਾ ਸੀਗਾ, ਨਾਟੋ ਦਾ ਮੈਂਬਰ ਆ ਟਰਕੀ ਵਾਲਾ, ਜਾਗੋ ਚੱਲ ਕੀ ਜਿਹੜਾ ਹੋ ਰਿਹਾ ਆ। ਇਜ਼ਰਾਈਲ ਦਾ ਮੁੱਖ ਮੁੱਦਾ ਇਹੀ ਆ, ਉਦੇਸ਼ ਜਿਹੜਾ ਉਹ ਮੰਨਿਆ ਜਾ ਰਿਹਾ ਵੀ ਗ੍ਰੇਟਰ ਇਜ਼ਰਾਈਲ ਦੇ ਵਿੱਚ ਅਰਬ ਦੇ ਉਹ ਮੁਲਕ ਜਿਹੜੇ ਉਸਦੇ ਇਰਦ ਗਿਰਦ ਆਉਂਦੇ ਆ ਵੀ ਉਸਨੂੰ ਆਪਣੇ ਕੰਟਰੋਲ ਦੇ ਵਿੱਚ ਲੈਣਾ। ਥੋੜੇ ਦਿਨ ਪਹਿਲਾਂ ਮਾਈਕ ਹਕਬੀ ਦੀ ਇੰਟਰਵਿਊ ਕਰ ਰਿਹਾ ਸੀ ਟੱਕਰ ਕਾਲਸਨ, ਉਸਨੇ ਵੀ ਇਹੀ ਚੀਜ਼ ਨੂੰ ਜਿਹੜੀ ਉਹ ਪ੍ਰੋੜਤਾ ਕੀਤੀ ਸੀ, ਇਹੀ ਗੱਲ ਨੂੰ ਜਿਹੜਾ ਉਹ ਦੱਸਿਆ ਸੀਗਾ। ਸੋ ਇਸ ਮੌਕੇ ਜਿਹੜੇ ਸਾਡਾ ਪ੍ਰੈਜ਼ੀਡੈਂਟ ਆਫ ਪੀਸ, ਬੋਰਡ ਆਫ ਪੀਸ ਬਣਾਉਣ ਵਾਲੇ ਤੇ ਲੜਾਈ ਜਿਹੜੀ ਆ ਉਹ ਉਹਨਾਂ ਨੇ ਛੇੜ ਦਿੱਤੀ ਆ। ਨੋਬਲ ਪੀਸ ਪ੍ਰਾਈਜ਼ ਜਿਹੜੇ ਉਹ ਲਾਲਚ ਉਹਨਾਂ ਨੂੰ ਸੀਗੀ, ਕਹਿੰਦੇ ਵੀ ਸ਼ਾਇਦ ਮਿਲਣਾ ਨਹੀਂ, ਤਾਂ ਹੁਣ ਆਪਾਂ ਲੜਾਈ ਲਾ ਕੇ ਵੇਖ ਲੈਂਦੇ ਆ। ਹੁਣ ਇੱਕ ਰਿਪੋਰਟ ਇਹ ਆ ਰਹੀ ਆ, ਜਾਂ ਕਹਿ ਲਓ ਵੀ ਨਜ਼ਲਾ ਜਿਹੜਾ JD ਵੈਂਸ ਦੇ ਉੱਤੇ ਵੀ ਝਾੜ ਹੋ ਰਿਹਾ ਆ। ਉਹ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਸਵੇ ਕੀਤਾ ਵੱਡਾ ਅਟੈਕ ਕਰਨ ਦੇ ਲਈ JD ਵੈਂਸ ਨੂੰ, ਵੀ ਇਰਾਨੀਅਨ ਸਰਕਾਰ ਨੂੰ ਜਿਹੜਾ ਆਪਾਂ ਟੋਪਲ ਕਰਨਾ ਆ। ਕੁਛ ਵੀ ਮਹੀਨੇ ਪਹਿਲਾਂ ਜਿਹੜਾ ਟੈਡ ਕਰੂਜ਼ ਆ ਉਸਦੀ ਇੰਟਰਵਿਊ ਆਈ ਸੀਗੀ, ਜਿਸ ਦੇ ਵਿੱਚ ਉਸਨੂੰ ਉਹ ਇੰਟਰਵਿਊ ਦੇ ਵਿੱਚ ਇਹ ਪਤਾ ਲੱਗਦਾ ਸੀਗਾ ਵੀ ਟੈਡ ਕਰੂਜ਼ ਨੂੰ ਪਤਾ ਨਹੀਂ ਆ ਇਰਾਨ ਦੇ ਬਾਬਤ ਕੀ ਆ, ਤੇ ਪਰ ਉਹ ਰਜੀਮ ਚੇਂਜ ਜਿਹੜੀ ਉਹ ਕਰਨਾ, ਪੋਪੂਲੇਸ਼ਨ ਨੂੰ ਨਹੀਂ ਪਤਾ ਸੀ ਵੀ ਪਾਪੂਲੇਸ਼ਨ ਨੂੰ ਨਹੀਂ ਪਤਾ ਸੀਗੀ ਵੀ ਕੀ ਉਹਨਾਂ ਦਾ ਐਥਨਿਕ, ਕਿਹੜੇ ਲੋਕ ਨੇ, ਕਿੱਦਾਂ ਦੇ ਲੋਕ ਉੱਥੇ ਕਿਹੜੀ ਐਥਨਿਸਿਟੀ ਵਾਲੇ ਰਹਿੰਦੇ ਆ, ਉਹਦੇ ਬਾਰੇ ਵੀ ਕੁਝ ਜਿਹੜਾ ਉਹ ਨਹੀਂ ਸੀ ਪਤਾ। ਸੋ ਧੱਕੇ ਦੇ ਨਾਲ ਅਮਰੀਕੀਆਂ ਨੂੰ ਮਰਨ ਦੇ ਲਈ ਜਿਹੜਾ ਆ ਉਸ ਪਾਸੇ ਵੱਲ ਨੂੰ ਹੁਣ ਧੱਕ ਜਿਹੜਾ ਉਹ ਹੋ ਰਿਹਾ ਆ। ਸੋ ਲੜਾਈ ਜਿਹੜੀ ਆ ਉਹ ਲਗਵਾ ਦਿੱਤੀ ਗਈ ਆ। ਇਹ ਆਲੇ ਦੁਆਲੇ ਨੇਤਨਿਆਹੂ ਤੇ ਉਸਤੇ ਜਿਹੜੇ ਕਰੋਨੀਜ਼ ਜਿੱਦਾਂ ਕਹਿੰਦੇ ਆ, ਸ਼ਬਦ ਵਰਤਿਆ ਜਾਂਦਾ ਅਕਸਰ, ਵੀ ਉਹਨਾਂ ਦੇ ਦੁਆਰਾ ਇਹ ਜਿਹੜਾ ਅਟੈਕ ਆ ਉਸ ਦਾ ਪ੍ਰਭਾਵ ਪਾ ਕੇ ਟਰੰਪ ਹੁਣਾਂ ਤੋਂ ਕਰਾਤਾ। ਪਰ ਹੁਣ ਟਰੰਪ ਹੁਣਾਂ ਨੂੰ ਵੀ ਆਪ ਵੀ ਸਮਝ ਬੂਝ ਜਿਹੜੀ ਉਹ ਚਾਹੀਦੀ ਆ। ਆਪਣੇ ਆਪ ਨੂੰ ਜਿਸ ਤਰੀਕੇ ਦੇ ਨਾਲ ਉਹ ਪੇਸ਼ ਕਰਦੇ ਆ ਵੀ ਸਾਰਾ ਕੁਝ ਉਹ ਕਰਦੇ ਆ, ਤਾਂ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਕੀ ਇਸ ਪਾਸੇ ਵੱਲ ਨੂੰ ਕਰ ਰਿਹਾ, ਕੀ ਇਹਦੇ ਵਿੱਚ ਵਾਕਈ ਅਮਰੀਕਨ ਫਸਟ ਵਾਲੀ ਚੀਜ਼ਾਂ ਜਿਹੜੀਆਂ ਉਹ ਨਜ਼ਰ ਆ ਰਹੀਆਂ ਆ। ਨਾਲੇ ਤੁਸੀਂ 150 ਤੋਂ ਵੱਧ ਬੱਚੀਆਂ ਮਾਰਤੀਆਂ ਉੱਥੇ। ਗੱਲਾਂ ਤੁਸੀਂ ਕਰਦੇ ਆ ਵੀ ਪ੍ਰੋਟੈਸਟਰਸ ਨੂੰ ਬਚਾਉਣਾ ਆ, ਤੇ ਸਕੂਲੀ ਬੱਚੀਆਂ ਜਿਹੜੀਆਂ ਨਾਲ ਤੁਸੀਂ ਮਾਰੀ ਜਾ ਰਹੇ ਹੋ। ਵੀ ਇਹ ਚੱਲ ਜਿਹੜਾ ਇਸ ਟਾਈਮ ਕੀ ਰਿਹਾ ਆ। ਨਿਊਕਲੀਅਰ ਜਿਹੜੇ ਇਹਨਾਂ ਦੇ ਅੱਡੇ ਆ ਉਹ ਤੁਸੀਂ 6 ਮਹੀਨੇ ਪਹਿਲਾਂ ਕਹਿੰਦੇ ਵੀ ਸਾਰੇ ਖਤਮ ਕਰਤੇ ਆ, ਹੁਣ ਏਡੀ ਜਲਦੀ ਉਹਨਾਂ ਨੇ ਬਣਾ ਵੀ ਜਿਹੜਾ ਉਹ ਲਿਆ ਆ। ਸੋ ਇਹ ਸਾਰੀਆਂ ਚੀਜ਼ਾਂ ਸਾਹਮਣੇ ਆ। ਉਦਾਂ ਜਿਹੜੇ ਵਿਟਕਾਫ ਆ ਉਹਨਾਂ ਨੇ ਅੱਜ ਇਹ ਇੱਕ ਬਿਆਨ ਦਿੱਤਾ ਸੀਗਾ, ਕਹਿੰਦਾ ਮੀਟਿੰਗਸ ਦੇ ਵਿੱਚ ਇਰਾਨ ਕਹਿ ਰਿਹਾ ਸੀਗਾ ਵੀ ਸਾਡੇ ਕੋਲ 60% ਐਨਰਿਚਡ ਯੂਰੇਨੀਅਮ ਜਿਹੜਾ ਉਹ ਪਿਆ ਹੈਗਾ ਆ। ਸੋ ਹੁਣ ਕਿਸੇ ਨਾ ਕਿਸੇ ਤਰੀਕੇ ਇਸ ਲੜਾਈ ਨੂੰ, ਇਸ ਹਮਲੇ ਨੂੰ ਜਾਇਜ਼ ਠਹਿਰਾਉਣ ਦੇ ਲਈ ਹਰ ਇੱਕ ਤਰੀਕੇ ਦੇ ਜਿਹੜੇ ਬਿਆਨ ਆ ਉਹ ਆਪਾਂ ਨੂੰ ਦੇਖਣ ਨੂੰ ਜਿਹੜੇ ਉਹ ਮਿਲਣਗੇ। ਸੋ ਟਰੰਪ ਹੁਣਾਂ ਨੇ ਹੁਣ ਇਹ ਬਿਆਨ ਦਿੱਤਾ, ਕਹਿੰਦੇ ਵੀ ਆਈ ਮਾਈਟ ਹੈਵ ਫੋਰਸਡ ਇਜ਼ਰਾਈਲਸ ਹੈਂਡ ਔਨ ਅਟੈਕਿੰਗ ਇਰਾਨ। ਇਹ ਕਹਿ ਰਿਹਾ ਵੀ ਮੈਂ ਸ਼ਾਇਦ ਉਹਨਾਂ ਦੇ ਥਰੂ ਕਰਾਇਆ। ਮਾਰਕੋ ਰੂਬੀਓ ਦਾ ਬਿਆਨ ਇਸ ਤੋਂ ਉਲਟ ਜਿਹੜਾ ਉਹ ਸਾਹਮਣੇ ਆ ਰਿਹਾ ਸੀਗਾ। ਸੋ ਟਰੰਪ ਹੁਣਾਂ ਨੇ ਕਿਹਾ ਵੀ ਇਰਾਨ ਨੇ ਕਿਹਾ ਵੀ ਕੋਈ ਇਰਾਨ ਦੇ ਵਿੱਚ ਜਿਹੜਾ US ਇਜ਼ਰਾਈਲ ਵਾਰ ਤੋਂ ਬਾਅਦ ਦੇ ਵਿੱਚ ਕੋਈ ਲੀਡ ਕਰਨ ਵਾਲਾ ਬੰਦਾ ਜਿਹੜਾ ਉਹਨਾਂ ਨੂੰ ਚਾਹੀਦਾ ਆ। ਇਹ ਪਹਿਲੋਂ ਲੜਾਈ ਤੋਂ ਬਾਅਦ ਦੀਆਂ ਗੱਲਾਂ ਆਲਰੇਡੀ ਜਿਹੜੀਆਂ ਅਸੀਂ ਸ਼ੁਰੂ ਕਰ ਦਿੱਤੀਆਂ, ਪਰ ਅਜੇ ਲੜਾਈ ਮੁੱਕੀ ਨਹੀਂ। ਅਜੇ ਕੱਲ ਜਿਹੜੇ ਇਰਾਨ ਵਾਲੇ ਉਹ ਆਪਣੀਆਂ ਵੀਡੀਓ ਉੱਥੇ ਚਾੜ ਰਹੇ ਸੀਗੇ ਵੀ ਸਾਡੇ ਕੋਲ ਤਾਂ ਜਿਹੜੇ ਡਰੋਨ ਹੀ ਇੰਨੇ ਜ਼ਿਆਦਾ ਜਿਹੜੇ ਪਏ ਆ, ਜਿਹੜਾ ਇਹਨਾਂ ਦਾ ਸ਼ਹੀਦ ਡਰੋਨ ਕਰਕੇ ਆ, ਵੀ ਇੰਨੇ ਕੁ ਜ਼ਿਆਦਾ ਉਹਨਾਂ ਨੇ ਬੰਕਰਾਂ ਦੇ ਵਿੱਚ ਰੱਖੇ ਹੋਏ ਆ ਵੀ ਅਸੀਂ ਕਹਿੰਦੇ ਵੀ ਕਈ ਮਹੀਨੇ ਇਸ ਦੇ ਵਿੱਚ ਲਾਸਟ ਕਰ ਸਕਦੇ ਆ। ਇਰਾਨ ਦੀਆਂ ਕਈ ਜਿਹੜੀਆਂ ਮਿਜ਼ਾਈਲਸ ਆ ਆਇਰਨ ਡੋਮ ਨੂੰ ਭੇਜਦੀਆਂ ਹੋਈਆਂ ਇਜ਼ਰਾਈਲ ਦੇ ਵਿੱਚ, ਜੈਰੂਸਲਮ ਦੇ ਇਲਾਕੇ ਦੇ ਵਿੱਚ ਕਈ ਥਾਵਾਂ ਤੇ ਉਸਨੇ ਜਿਹੜਾ ਉਹ ਹਿੱਟ ਵੀ ਜਿਹੜਾ ਉਹ ਕੀਤਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਲਾਸਟ ਵਾਰੀ ਵੀ ਜਿਹੜੀ 12 ਦਿਨ ਦੀ ਲੜਾਈ ਹੋਈ ਸੀ ਹਰਜੋਤ ਸਿੰਘ ਜੀ, 12 ਡੇ ਵਾਰ, ਉਹਦੇ ਵਿੱਚ ਵੀ ਆਪਾਂ ਇਹੀ ਨੋਟ ਕੀਤਾ ਸੀਗਾ, ਜਿਹੜੇ ਸਾਰੇ ਵਿਸ਼ਲੇਸ਼ਕ ਸੀਗੇ ਉਹਨਾਂ ਨੇ ਇਵੈਂਚੁਅਲੀ ਇਹੀ ਜਿਹੜਾ ਉਹ ਦੱਸਿਆ ਸੀਗਾ, ਐਨਾਲਿਸਿਸ ਕਰਨ ਵਾਲੇ, ਵੀ ਉਹਨਾਂ ਨੇ ਪਹਿਲਾਂ ਆਪਣੇ ਜਿਹੜੀਆਂ ਕਹਿ ਲਓ ਵੀ ਇਦਾਂ ਦੇ ਡਰੋਨ ਜਾਂ ਇਦਾਂ ਦੀਆਂ ਮਿਜ਼ਾਈਲਸ ਘੱਲੀਆਂ ਜਿਹਦੇ ਨਾਲ ਇਹਨਾਂ ਦੇ ਇੰਟਰਸੈਪਟਰਸ ਜਿਹੜੇ ਉਹ ਉਹਨਾਂ ਦੀਆਂ ਇੰਟਰਸੈਪਟਰ ਮਿਜ਼ਾਈਲਸ ਆ ਉਹ ਖਤਮ ਹੋ ਜਾਣ, ਤੇ ਬਾਅਦ ਦੇ ਵਿੱਚ ਇਹਨਾਂ ਨੇ ਆਪਣੀਆਂ ਬਲਿਸਟਿਕ ਮਿਜ਼ਾਈਲ ਦੇ ਨਾਲ ਹਮਲੇ ਕੀਤੇ, ਜਿਸ ਤੋਂ ਬਾਅਦ ਚ ਇਜ਼ਰਾਈਲ ਦੇ ਕਈ ਇਲਾਕਿਆਂ ਦੇ ਵਿੱਚ ਨੁਕਸਾਨ ਵੀ ਜਿਹੜਾ ਉਹ ਪਹੁੰਚਿਆ ਸੀਗਾ। ਸੋ ਹੁਣ ਅੱਗੇ ਕੀ ਬਣਨ ਜਾ ਰਿਹਾ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਜਿਹੜਾ ਉਹ ਲੱਗੂਗਾ। ਇਰਾਨ ਦੇ ਵਿੱਚ ਜਿਹੜਾ ਕਰਾਊਨ ਪ੍ਰਿੰਸ ਰਜ਼ਾ ਪਹਿਲਾਵੀ ਸ਼ਾਹ ਦਾ ਜਿਹੜਾ ਮੁੰਡਾ ਸੀਗਾ, ਜਿਹੜਾ ਪਿਛਲੇ 50 ਸਾਲ ਤੋਂ ਬਾਹਰ ਰਹਿ ਰਿਹਾ, ਮੁਲਕ ਤੋਂ ਬਾਹਰ ਆ,
ਅਮਰੀਕਾ 'ਚ। ਹਾਂਜੀ, ਸ਼ਾਇਦ ਫਰਾਂਸ ਦੇ ਵਿੱਚ ਸੀਗਾ ਜਾਂ ਅਮਰੀਕਾ 'ਚ ਵੀ ਹੋ ਸਕਦਾ। ਤੇ ਉਹਦੇ ਨਾਂ ਨੂੰ ਲੈ ਕੇ ਟਰੰਪ ਉਹਨਾਂ ਨੇ ਕੋਈ ਬਾਹੜੀ ਹਾਮੀ ਨਹੀਂ ਜਿਹੜੀ ਉਹ ਭਰੀ। ਉਹਦੀ ਥੋੜੇ ਦਿਨ ਸੇਮ ਹੀ ਆ ਜਿੱਦਾਂ ਵੈਨਜ਼ੂਏਲਾ ਦੇ ਵਿੱਚ ਜਿਹੜੀ ਆਪੋਜੀਸ਼ਨ ਲੀਡਰ ਸੀ, ਜਿਹਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀ, ਤੇ ਉਹ ਸਾਰਿਆਂ ਨੂੰ ਆਸਾਂ ਸੀਆਂ ਵੀ ਜੀ ਉਹ ਟੇਕ ਓਵਰ ਕਰੂਗੀ, ਤੇ ਮੁੜ ਕੇ ਟਰੰਪ ਉਹਨਾਂ ਨੇ ਕਹਿਤਾ ਵੀ ਨਹੀਂ ਇਹ ਇਦਾਂ ਉਹਨਾਂ ਦਾ ਸੂਤ ਨਹੀਂ ਆਣਾ। ਹੁਣ ਸੇਮ ਹੀ ਉਹ ਜਿਹੜਾ ਰਾਜਾ ਆ ਉਹ ਤਾਂ ਕਈ ਦਿਨਾਂ ਦਾ ਟੀਵੀ ਦੇ ਉੱਤੇ ਰੈਡੀ ਆ ਵੀ ਮੇਰੇ ਨਾਲ ਪੂਰੀ ਦੁਨੀਆ ਹੈਗੀ ਇਰਾਨ ਦੀ, ਤੇ ਉਹ ਹੁਣ ਟਰੰਪ ਉਹਨਾਂ ਨੇ ਕਹਿਤਾ ਵੀ ਨਹੀਂ ਇਹ ਕਿੱਦਾਂ ਟੇਕ ਓਵਰ ਕਰ ਲਊਗਾ, ਇਹਦੇ ਨਾਲ ਤਾਂ ਕੋਈ ਬੰਦਾ ਹੀ ਨਹੀਂ ਉੱਥੇ। ਸੋ ਇਹ ਕਹਿੰਦੇ ਵੀ ਹੁਣ ਪਤਾ ਨਹੀਂ ਕੀ ਹੋਣਾ ਆ। ਜਰਮਨ ਦੇ ਚਾਂਸਲਰ ਫਰੈਡਰਿਚ ਮਰਜ਼ ਦੇ ਨਾਲ ਜਦੋਂ ਉਹ ਗੱਲਬਾਤ ਕਰ ਰਹੇ ਸੀਗੇ। ਸੋ ਇਹ ਜਿਹੜੀ ਸਿਚੁਏਸ਼ਨ ਆ ਇਰਾਨ ਦੇ ਵਿੱਚ ਜਿਹੜੀ ਕਾਫੀ ਬੈਡ ਚੱਲ ਰਹੀ ਹੈਗੀ ਇਸ ਟਾਈਮ। ਜੀ 3 ਜਿਹੜੀਆਂ ਐਮਬੈਸੀਜ਼ ਹਰਜੋਤ ਸਿੰਘ ਜੀ ਇਰਾਨ ਦੇ ਹਮਲੇ ਤੋਂ ਬਾਅਦ 'ਚ ਅਮਰੀਕਾ ਨੇ ਉਹ ਬੰਦ ਕਰ ਦਿੱਤੀਆਂ। ਰਿਆਦ ਦੇ ਵਿੱਚ, ਕੁਵੈਤ ਜਿਹੜੀ ਆ ਸਿਟੀ ਆ ਉਸ ਦੇ ਵਿੱਚ ਵੀ ਇਹਨਾਂ ਨੇ ਆਪਣੀ ਬੰਦ ਕਰ ਦਿੱਤੀ, ਤੇ ਲੈਬਨਾਨ ਦੇ ਵਿੱਚ ਵੀ ਜਿਹੜੀਆਂ ਆਪਣੀਆਂ ਐਮਬੈਸੀਜ਼ ਆ ਉਹ ਬੰਦ ਕਰ ਦਿੱਤੀਆਂ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਦਰਜਨ ਤੋਂ ਵੱਧ ਮੁਲਕਾਂ ਵਾਲਿਆਂ ਨੂੰ ਆਖਿਆ ਵੀ ਆ ਜਾਓ। ਹੁਣ ਇਹ ਕਿਹੜੀਆਂ ਇਰਾਨ ਦੀਆਂ ਮਿਜ਼ਾਈਲਾਂ ਤੇ ਚੜ੍ਹ ਕੇ ਆ ਜਾਣ ਜਾਂ ਜਿਹੜੀਆਂ ਇੱਧਰੋਂ ਚੱਲਦੀਆਂ ਉਹਦੇ ਤੇ ਚੜ੍ਹ ਕੇ ਆ ਜਾਣ, ਵੀ ਕਿੱਥੋਂ ਜਿਹੜੇ ਕਮਰਸ਼ੀਅਲ ਫਲਾਈਟਾਂ ਉੱਡ ਤਾਂ ਰਹੀਆਂ ਨਹੀਂ, ਜਾਣ ਕਿਧਰ ਪਾਸੋਂ ਦੀ। ਸੋ ਲੋਕ ਵਿਚਾਰੇ ਜਿਹੜੇ ਫਸੇ ਹੋਏ ਨਜ਼ਰ ਆ ਰਹੇ ਆ। ਦੁਬਈ ਖਾੜੀ ਦੇ ਮੁਲਕ ਜਿਹੜੇ ਇੱਕ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਇਹ ਆਪਣੇ ਆਪ ਨੂੰ ਪੇਸ਼ ਕਰਦੇ ਸੀਗੇ ਵੀ ਸਾਡੇ ਤੋਂ ਸੁਰੱਖਿਅਤ ਥਾਂ ਇਲਾਕਾ ਜਿਹੜਾ ਨਹੀਂ ਆ, ਉੱਥੋਂ ਹੁਣ ਭੱਜਣ ਦੀ ਜਿਹੜੀ ਦੌੜ ਆ ਉਹ ਲੋਕਾਂ ਦੇ ਵਿੱਚ ਲੱਗੀ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਹੈਗੀਆਂ। ਸੋ 6 ਅਮਰੀਕੀ ਆਲਰੇਡੀ ਇਸ ਲੜਾਈ ਦੇ ਵਿੱਚ 6 ਅਮਰੀਕੀ ਫੌਜੀ ਜਿਹੜੇ ਉਹ ਮਰ ਚੁੱਕੇ ਆ। ਉਦਾਂ ਇਰਾਕ ਵਾਲੀ ਦੀ ਗੱਲ ਜੇ ਕਰਦੇ ਜਾਈਏ ਹਰਜੋਤ ਸਿੰਘ ਜੀ, ਜੇ ਆਪਾਂ ਲੋਕਾਂ ਨੂੰ ਜਿਨ੍ਹਾਂ ਨੂੰ ਚੇਤਾ ਭੁੱਲਿਆ ਆ, ਵੈਪਨਸ ਆਫ ਮਾਸ ਡਿਸਟਰਕਸ਼ਨ ਦਾ ਰੌਲਾ 1 ਸਾਲ ਕੋਲਿਨ ਪਾਵਲ ਹੋਣੀ ਤੇ ਡਿਕ ਚੇਨੀ ਹੋਣੀ ਤੇ ਬੁਸ਼ ਹੋਣੀ ਜਿਹੜਾ ਉਹ ਪਾਉਂਦੇ ਰਹੇ, ਕਦੀ ਯੂਐਨ 'ਚ ਜਾ ਕੇ ਕਦੀ ਕਾਂਗਰਸ 'ਚ ਜਿਹੜਾ ਉਹ ਖੜ ਕੇ ਜਦੋਂ ਹਮਲਾ ਕੀਤਾ, ਤੇ ਫਿਰ 20 ਸਾਲ ਉੱਥੇ ਜਿਹੜੇ ਉਹ ਲੱਗੇ। 7000 ਤੋਂ ਵੱਧ ਫੌਜੀ ਅਮਰੀਕਾ ਦਾ ਜਿਹੜਾ ਉਹ ਮਰਿਆ। 1 ਮਿਲੀਅਨ ਤੋਂ ਵੱਧ ਓਵਰਆਲ ਜਿਹੜੀਆਂ ਮੌਤਾਂ ਆ ਉਹਨਾਂ ਲੜਾਈਆਂ ਦੇ ਵਿੱਚ ਹੋਈਆਂ। ਸੋ ਇਹ ਕਿਸ ਪਾਸੇ ਵੱਲ ਨੂੰ ਅੱਗੇ ਗੱਲ ਵਧੂਗੀ ਉਹ ਦੇਖਣ ਵਾਲੀ ਗੱਲ ਆ, ਖਾਸ ਕਰਕੇ ਉਦੋਂ ਜਿਹੜਾ ਪ੍ਰੈਜ਼ੀਡੈਂਟ ਆਪਣੇ ਆਪ ਨੂੰ ਇਹ ਟਾਊਟ ਕਰਦਾ ਹੋਵੇ ਵੀ ਮੈਂ ਪ੍ਰੈਜ਼ੀਡੈਂਟ ਆਫ ਪੀਸ ਹੈਗਾ ਆ। ਜੀ, ਸੋ ਬਹੁਤ ਸਾਰੇ ਲੋਕ ਇਹ ਮੈਗਾ ਦੇ ਵਿੱਚ ਵੀ ਅਪਸੈਟ ਹੈਗੇ ਆ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਹੁਣੀ ਉਹਨਾਂ ਦਾ ਮੇਨ ਮਕਸਦ ਇਹੀ ਇਲੈਕਸ਼ਨ ਦੇ ਵਿੱਚ ਰਿਹਾ ਸੀ ਵੀ ਨਹੀਂ ਮੈਂ ਲੜਾਈ ਨਹੀਂ ਕਿਸੇ ਨਾਲ ਲਾਣੀ ਹੈਗੀ। ਪਹਿਲਾਂ ਲੋਕ ਲੜਾਈ ਲਾਉਂਦੇ ਰਹੇ ਹੈਗੇ ਆ। ਈਵਨ ਉਹਨਾਂ ਨੇ ਜੋ ਪ੍ਰੈਜ਼ੀਡੈਂਟ ਬਰਾਕ ਓਬਾਮਾ ਆ ਉਹਨਾਂ ਦੇ ਉੱਤੇ ਵੀ ਤੰਜ ਕੱਸਿਆ ਸੀ ਵੀ ਇਹਨਾਂ ਨੂੰ ਕੋਈ ਨੈਗੋਸ਼ੀਏਸ਼ਨ ਨਹੀਂ ਕਰਨੀ ਆਉਂਦੀ, ਤਾਂ ਕਰਕੇ ਇਹਨਾਂ ਦੇ ਇਰਾਨ ਦੇ ਨਾਲ ਕੋਈ ਗੱਲਬਾਤ ਨਹੀਂ ਚੱਲ ਰਹੀ ਹੈਗੀ। ਸੋ ਹੁਣ ਇਹ ਸਾਹਮਣੇ ਹੈਗਾ। ਫੋਰਨ ਮਿਨਿਸਟਰ ਜਿਹੜੇ ਕਤਰ ਦੇ ਆ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇਸ ਲੜਾਈ ਦੇ ਵਿੱਚ ਨਹੀਂ ਇਨਵੋਲਵ ਹੈਗੇ, ਕਿਉਂਕਿ ਕਤਰ ਦਾ ਵੀ ਨੁਕਸਾਨ ਕਾਫੀ ਹੋਇਆ ਆ। ਉਹਨਾਂ ਦਾ ਤਾਂ 에ਅਰਪੋਰਟ ਹੀ ਸਾਰਾ ਬੰਦ ਆ। ਕਤਰ ਏਅਰਵੇਜ਼ ਤੁਹਾਨੂੰ ਪਤਾ ਵੀ ਬਹੁਤ ਵੱਡੀ 에ਅਰਵੇਜ਼ ਆ ਜਿਹ 'ਚ ਲੋਕ ਸਾਰੇ ਜਾਂਦੇ ਹੈਗੇ ਆ। ਸੋ ਜਿਹੜੇ ਨਵੇਂ ਸਰਵੇ ਆਏ ਆ 4 ਵਿੱਚੋਂ 3 75% ਅਮਰੀਕਨ ਲੋਕ ਇਸ ਜੰਗ ਦੇ ਅਗੇਂਸਟ ਆ। ਕਹਿੰਦੇ ਵੀ ਸਾਡਾ ਇਰਾਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਨਾ ਹੀ ਇਰਾਨ ਤੋਂ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਖਤਰਾ ਸੀਗਾ। ਸੋ ਮੈਗਾ ਦੇ ਵਿੱਚ ਜਿਹੜੇ ਬੇਸ ਆ ਉਹਦੇ ਵਿੱਚ ਵੀ ਕਾਫੀ ਲੋਕ ਜਿਹੜੇ ਆ ਅਪਸੈਟ ਹੈਗੇ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਨਾਲ। ਪਰ ਕਿਉਂਕਿ ਹੁਣ ਜਿਹੜੀ ਇਹ ਬਿਲਕੁਲ ਸ਼ਰੇਆਮ ਲੜਾਈ ਸ਼ੁਰੂ ਹੋ ਗਈ ਹੈਗੀ ਆ, ਇਹਦਾ ਅਸਰ ਦੁਨੀਆ ਦੀ ਇਕਨੋਮੀ ਤੇ ਬੜਾ ਪੈਣਾ ਆ, ਤੇਲ ਤੇ ਬੜਾ ਪੈਣਾ ਆ। ਅੱਜ ਸਟਾਕ ਮਾਰਕੀਟ ਤੁਸੀਂ ਦੇਖ ਹੀ ਲਿਆ 700 650 ਪੁਆਇੰਟ ਦੇ ਕਰੀਬ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ। ਡਾਓ ਜੋਨ ਇੰਡਸਟਰੀਅਲ ਡਾਊਨ ਆ, ਤੇ ਜੋ ਹੈਗਸਤ ਆ ਉਹਨੂੰ ਲੈ ਕੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਤੇ ਉੱਥੇ ਉਹਨਾਂ ਦਾ ਜਿਹੜਾ ਬੋਲਣ ਦਾ ਤਰੀਕਾ ਸੀ ਕਾਫੀ ਟਫ ਸੀਗਾ ਵੀ ਕਾਹਦੇ ਅਸੀਂ ਤੁਹਾਨੂੰ ਜਵਾਬ ਦਈਏ, ਕੀ ਕਰੀਏ। ਉਹਦੇ ਸੰਬੰਧ ਦੇ ਵਿੱਚ ਜੌਨ ਬੋਲਟਨ ਨੇ ਇਹ ਕਿਹਾ ਵੀ ਹੈਗਸਤ ਨੂੰ ਐਟੀਟਿਊਡ ਐਡਜਸਟਮੈਂਟ ਕਰਨੀ ਚਾਹੀਦੀ ਆ ਇਰਾਨ ਬਰੀਫਿੰਗ ਤੋਂ ਬਾਅਦ। ਕਹਿੰਦੇ ਵੀ ਪੀਟ ਹੈਗਸਟ ਨੂੰ ਚੈੱਕ ਕਰਨਾ ਚਾਹੀਦਾ ਆਪਣੇ ਬੌਸ ਦੇ ਨਾਲ ਵੀ ਆਬਜੈਕਟਿਵ ਕੀ ਹੈਗਾ। ਤੁਹਾਡਾ ਜਿਹੜਾ ਆਬਜੈਕਟਿਵ ਹੀ ਹਜੇ ਤੱਕ ਕਲੀਅਰ ਨਹੀਂ ਹੈਗਾ। ਸਾਰਿਆਂ ਨੂੰ ਪਤਾ ਵੀ ਜੌਨ ਬੋਲਟਨ ਬਹੁਤ ਪੁਰਾਣਾ ਜਿਹੜਾ ਆ ਐਡਵਾਈਜ਼ਰ ਰਿਹਾ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਿਹਾ ਹੈਗਾ ਆ। ਪਰ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨਾਲ ਵੀ ਰਿਹਾ, ਬਾਅਦ ਦੇ ਵਿੱਚ ਫਿਰ ਅਣਬਣ ਵੀ ਹੋ ਗਈ, ਉਹਦੇ ਤੇ ਕੇਸ ਵੀ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਸੋ ਹਜੇ ਤੱਕ ਹਰ ਰੋਜ਼ ਜਿਹੜੇ ਆਬਜੈਕਟਿਵ ਹੀ ਚੇਂਜ ਹੋ ਰਹੇ ਹੈਗੇ ਉਹਨਾਂ ਦਾ। ਪਹਿਲਾਂ ਇਹ ਸੀ ਵੀ ਨਿਊਕਲੀਅਰ ਆ ਉਹਨਾਂ ਦੇ ਕੋਲ, ਫਿਰ ਇਹ ਸੀ ਵੀ ਖਤਰਾ ਆ ਜੀ ਪ੍ਰੈਜ਼ੀਡੈਂਟ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਉਹਨਾਂ ਦਾ 4-5 ਜਿਹੜੇ ਪੁਆਇੰਟ ਆ ਉਹ ਡਿਫਰੈਂਟ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਡਿਸਕਸ ਕਰ ਰਿਹਾ ਹੈਗਾ। ਪਰ ਦੂਸਰੇ ਪਾਸੇ ਰੋ ਖੰਨਾ ਹੁਣੀ ਵੀ ਕਹਿ ਰਹੇ ਆ ਵੀ ਅਸੀਂ ਇਹ ਜਿਹੜਾ ਕਾਂਗਰਸ ਦੇ ਵਿੱਚ ਡਿਸਕਸ ਕਰਾਂਗੇ, ਇਹ ਬਿਨਾਂ ਕਾਂਗਰਸ ਦੇ ਅਪਰੂਵਲ ਤੋਂ ਜਿਹੜੀ ਲੜਾਈ ਆ ਸ਼ੁਰੂ ਕੀਤੀ ਗਈ ਹੈਗੀ ਆ।
ਕਾਂਗਰਸ ਨੂੰ ਤਾਂ ਵੈਸੇ ਹੀ ਚੂੜੀਆਂ ਹੀ ਘੱਲ ਦੇਣੀਆਂ ਚਾਹੀਦੀਆਂ ਇਹਨਾਂ ਨੂੰ, ਇਹ ਅਮਰੀਕਾ ਦੀ ਕਾਂਗਰਸ ਨੂੰ। ਇਹ ਕਾਹੇ ਜੋਗੇ ਨਹੀਂ ਆ, ਇਹਨਾਂ ਨੇ ਸਰੈਂਡਰ ਕਰ ਦਿੱਤਾ ਹੈ, ਗੋਡੇ ਟੇਕੇ ਹੋਏ ਆ ਇਹਨਾਂ ਨੇ। ਸਾਰੀਆਂ ਪਾਵਰਾਂ ਇਹਨਾਂ ਤੋਂ ਖੋਹ ਹੋ ਰਹੀਆਂ ਆ। ਉੱਦਾਂ ਇਹ ਰੌਲਾ ਪਾਉਂਦੇ ਰਹਿੰਦੇ, ਦੁਹਾਈ ਪਾਉਂਦੇ ਰਹਿੰਦੇ ਆ ਵੀ ਅਸੀਂ ਆਹ ਕਰਨ ਜੋਗੇ, ਅਸੀਂ ਉਹ ਕਰਨ ਜੋਗੇ ਆ। ਮਾਰਕੋ ਰੂਬੀਓ ਨੇ ਕਿਹਾ ਵੀ ਅਸੀਂ ਕਿਤੇ 500 ਜਾਣਿਆਂ ਨੂੰ ਦੱਸਣਾ ਸੀਗਾ ਵੀ ਇਹ ਹਮਲਾ ਕਰਨ ਲੱਗੇ ਆ। ਪਰ ਵਾਰ ਦੇ ਵਿੱਚ ਲੈ ਕੇ ਜਾਣ ਦਾ ਮੁਲਕ ਨੂੰ ਪਾਵਰ ਕਾਂਗਰਸ ਕੋ ਆ, ਪਰ ਉਸ ਨੂੰ ਬਾਈਪਾਸ ਕਰਦੇ ਹੋਏ ਕਰਤਾ। ਕਹਿੰਦੇ ਵੀ ਗੈਂਗ ਆਫ 8 ਨੂੰ ਅਸੀਂ ਦੱਸਤਾ ਸੀਗਾ, ਉਸ ਤੋਂ ਬਾਅਦ ਚ ਹਮਲਾ ਜਿਹੜਾ ਆ ਅਸੀਂ ਇਸ ਦੇ ਉੱਤੇ ਕਰ ਦਿੱਤਾ ਆ। ਹੁਣ ਇਹ ਰੌਲਾ ਪਾਈ ਜਾਂਦੇ ਆ, ਅੱਧੇ ਕੁ ਨਾਲ ਆ, ਅੱਧੇ ਕੁ ਉਲਟ ਆ। ਸੋ ਕਾਂਗਰਸ ਨੂੰ ਆਪਣੀ ਹੀ ਪਾਵਰ ਦਾ ਜਿਹੜਾ ਉਹ ਕੁਝ ਖਾਸ ਪਤਾ ਨਹੀਂ ਆ। ਕਲੀਅਰਲੀ ਇੱਥੇ ਨਵੇਂ-ਨਵੇਂ ਜਿਹੜੇ ਪ੍ਰੈਸੀਡੈਂਟ ਆ ਉਹ ਲਗਾਤਾਰ ਜਿਹੜੇ ਉਹ ਸੈੱਟ ਹੋ ਰਹੇ ਆ। ਚਾਰਲੀ ਕਰਕ ਜਿਸ ਦੀ ਅਸੈਸੀਨੇਸ਼ਨ ਹੋਈ ਸੀ, ਉਹ ਬਹੁਤ ਉਲਟ ਸੀਗਾ ਇਸ ਲੜਾਈ ਦੇ, ਜਿਹੜਾ ਉਹ ਬਹੁਤ ਉਲਟ ਸੀ। ਬਹੁਤ ਸਾਰੇ ਹੋਰ ਵੀ ਲੋਕ, ਉਹਨਾਂ ਨੇ ਕਾਫੀ ਚਿਰ ਇਸ ਲੜਾਈ ਨੂੰ ਬੇਸਿਕਲੀ ਇਰਾਨ ਦੇ ਉੱਤੇ ਹਮਲੇ ਨੂੰ ਰੁਕਵਾਉਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ, ਜਿਹੜੀ ਉਹ ਸੀਗੀ। ਚਾਰਲੀ ਕਰਕ ਕਹਿੰਦਾ ਸੀਗਾ ਵੀ ਬਹੁਤੇ ਲੋਕਾਂ ਨੂੰ, ਜਦੋਂ ਜਿਉਂਦਾ ਸੀਗਾ ਉਸਨੇ ਉਦੋਂ ਕਿਹਾ ਸੀਗਾ ਵੀ ਬਹੁਤੇ ਲੋਕਾਂ ਨੂੰ ਪਤਾ ਨਹੀਂ ਆ। ਅਪ੍ਰੈਲ ਮਹੀਨੇ ਦੀ ਗੱਲ ਆ 2025 ਦੀ, ਪਿਛਲੇ ਸਾਲ। ਕਹਿੰਦਾ ਵੀ ਇਸ ਟਾਈਮ ਬਿਗਲ ਵੱਜ ਰਹੇ ਆ ਵਾਸ਼ਿੰਗਟਨ ਡੀਸੀ ਦੇ ਵਿੱਚ ਵਾਰਮੋਂਗਰਸ ਦੇ, ਵੀ ਉਹ ਆ ਗਏ ਨੇ ਤੇ ਲੜਾਈ ਲਾਉਣ ਨੂੰ ਜਿਹੜੇ ਉਹ ਕਾਹਲੇ ਪਏ ਨੇ, ਤੇ ਮਿਡਲ ਈਸਟ ਦੇ ਵਿੱਚ ਇੱਕ ਨਵੀਂ ਜਿਹੜੀ ਲੜਾਈ ਛੇੜਨ ਨੂੰ ਜਿਹੜਾ ਉਹ ਫਿਰ ਰਹੇ ਨੇ। ਇਰਾਕ, ਸੀਰੀਆ, ਅਫਗਾਨਿਸਤਾਨ ਦੇ ਵਿੱਚ ਜੋ ਨੁਕਸਾਨ ਆਪਾਂ ਟ੍ਰਿਲੀਅਨਸ ਆਫ ਡਾਲਰ ਦਾ ਕਰਕੇ ਆਏ ਆ, ਖੱਟਿਆ ਖਟਾਇਆ, ਉਸ ਦੇ ਵਿੱਚੋਂ ਕੁਝ ਖਾਸ ਹੈ ਨਹੀਂ ਆ। ਨੈਸ਼ਨਲ ਡੈਟ ਨੂੰ ਵਧਾਇਆ ਆ ਤੇ ਨਾਲ ਅਮਰੀਕੀ ਫੌਜੀ ਮਰਵਾਏ ਆ। ਉਸ ਤੋਂ ਇਲਾਵਾ ਜਿਹੜਾ ਉਹ ਕੁਛ ਨਹੀਂ ਆ। ਕਹਿੰਦੇ ਵੀ ਟਰੰਪ ਹੁਣਾਂ ਨੇ ਪਹਿਲੀ ਟਰਮ ਦੇ ਵਿੱਚ ਤਾਂ ਰਿਸਟ੍ਰੇਨ ਰੱਖਿਆ ਸੀਗਾ, ਪਰ ਹੁਣ ਇੱਕ ਵਾਰੀ ਫੇਰ ਉੱਥੇ ਜਿਹੜੀ ਆ ਵਾਰਮੋਂਗਰਸ ਜਿਹੜੇ ਪਹੁੰਚੇ ਹੋਏ ਆ, ਤੇ ਇਵੈਂਚੁਅਲੀ ਉਹ ਹਰਜੋਤ ਸਿੰਘ ਜੀ ਕਾਮਯਾਬ ਜਿਹੜੇ ਉਹ ਹੋ ਗਏ ਆ, ਤੇ ਜਿਨ੍ਹਾਂ ਨੇ ਮਿਡਲ ਈਸਟ ਦੇ ਵਿੱਚ ਇਹ ਜਿਹੜਾ ਕੌਨਫਲਿਕਟ ਆ ਉਸ ਨੂੰ ਗਾਂਹ ਤੱਕ ਜਿਹੜਾ ਉਹ ਲੈ ਗਏ ਆ। ਉੱਦਾਂ ਯੂਕਰੇਨ ਵਾਲੇ ਮਾਮਲੇ ਦੇ ਵਿੱਚ ਕਹਿੰਦੇ ਜੇ ਅਸੀਂ ਮਦਦ ਨਹੀਂ ਕਰਨੀ, ਅਸੀਂ ਉੱਥੇ ਕੁਛ ਕਰ ਨਹੀਂ ਸਕਦੇ, ਤੇ ਇੱਥੇ ਕਹਿੰਦੇ ਆ ਵੀ ਅਸੀਂ ਸਾਰਾ ਕੁਛ ਹੀ ਜਿਹੜਾ ਉਹ ਕਰ ਦੇਣਾ ਆ। ਉਹ ਮਿਜ਼ਾਈਲਾਂ ਇਹਨਾਂ ਦੀਆਂ ਬਣ ਗਈਆਂ ਸੀਗੀਆਂ, ਬਣਨ ਵਾਲੀਆਂ ਸੀਗੀਆਂ। ਯੂਰੇਨੀਅਮ ਨੂੰ ਲੈ ਕੇ ਜਿਹੜਾ ਰੌਲਾ ਰੱਪਾ ਆ, ਉਹ ਲਗਾਤਾਰ ਜਿਹੜਾ ਆਪਾਂ ਦੇਖਣ ਨੂੰ, ਸੁਣਨ ਨੂੰ ਜਿਹੜਾ ਉਹ ਮਿਲਦਾ ਜਿਹੜਾ ਹੋ ਰਿਹਾ ਆ। ਸੋ ਲੈਟਸ ਸੀ ਕੀ ਜਿਹੜਾ ਅੱਗੇ ਬਣਦਾ ਆ, ਪਰ ਕਿੰਨੇ ਦਿਨ ਤੱਕ ਹੋਰ ਇਹ ਜਿਹੜੀ ਸਿਚੁਏਸ਼ਨ ਇਸੇ ਤਰੀਕੇ ਦੇ ਨਾਲ ਰਹੂਗੀ। ਓਵਰਆਲ ਜੇ ਹਰਜੋਤ ਸਿੰਘ ਦੀ ਐਨਾਲਿਸਿਸ ਜੇ ਦੇਖੀਏ ਨਾ, ਬਾਕੀ ਮੀਡੀਆ ਦਾ, ਯੂਰਪੀਅਨ ਮੀਡੀਆ ਦਾ ਤੇ ਹੋਰ ਥਾਵਾਂ ਦੇ ਉੱਤੇ ਵੀ ਸਾਰੇ ਜਾਣੇ ਇੱਕ ਚੀਜ਼ ਨੂੰ ਇਹ ਮੰਨ ਰਹੇ ਆ ਵੀ ਇਰਾਨ ਇਜ਼ ਡੂਇੰਗ ਮਚ ਬੈਟਰ, ਵੀ ਇੰਨਾ ਉਹਨਾਂ ਦੇ ਮੰਦੇ ਹਾਲ ਨਹੀਂ ਆ ਵੀ ਜਿਸ ਤਰੀਕੇ ਦੇ ਨਾਲ ਆ ਅੰਬੈਸੀ ਦੇ ਉੱਤੇ ਹਮਲਾ ਕਰਨ 'ਚ ਕਾਮਯਾਬ ਰਹਿਣਾ। ਅਮਰੀਕਾ ਦੇ ਜਿਹੜੇ ਫੌਜੀ ਜਿਨ੍ਹਾਂ ਹੋਟਲਾਂ 'ਚ ਰੁਕੇ ਆ, ਉੱਥੇ ਵੀ ਹਮਲਾ ਜਿਹੜਾ ਉਹ ਕਰ ਲੈਣਾ। ਹੋਰ ਮਿਜ਼ਾਈਲਸ ਜਿਹੜੀਆਂ ਇਹਨਾਂ ਦੀਆਂ, ਉਹ ਇਹਨਾਂ ਦੇ ਇੰਟਰਸੈਪਟਰਸ ਨੂੰ ਭੇਦ ਕੇ ਵੀ ਥੱਲੇ ਪਹੁੰਚ ਜਾਣੀਆਂ। ਸੋ ਦੇ ਆਰ ਨਾਟ ਡੂਇੰਗ ਦੈਟ ਬੈਡ। ਹਾਂ, ਨੇਵੀ ਉਹਨਾਂ ਦੀ ਪੂਰੀ ਤਰ੍ਹਾਂ ਜਿਹੜੀ ਉਹ ਖਤਮ ਹੋ ਗਈ ਆ, ਪਹਿਲੋਂ ਵੀ ਇੰਨੀ ਕੋਈ ਜ਼ਿਆਦਾ ਸਟਰੋਂਗ ਨਹੀਂ ਸੀਗੀ, ਪਰ ਇਹ ਮਿਜ਼ਾਈਲਸ ਦੇ ਸਹਾਰੇ ਆਸਰੇ ਜਿਹੜਾ ਉਹ ਇਸ ਟਾਈਮ ਚੱਲ ਰਹੇ ਆ। ਸੋ ਦੇਖੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕਿਹੜੇ ਵਾਲੇ ਪਾਸੇ ਨੂੰ ਇਹ ਕੌਨਫਲਿਕਟ ਆ, ਇਹ ਅੱਗੇ ਵੱਧਦਾ ਹੈਗਾ ਆ। ਟਰੰਪ ਉਹਨਾਂ ਨੇ ਕਿਹਾ ਵੀ ਜੋ ਈਰਾਨ ਨੇ ਸਾਊਦੀ ਅਰੇਬੀਆ ਤੇ ਰਿਆਦ ਦੇ ਵਿੱਚ ਅਮਰੀਕਨ ਕੌਂਸੂਲੇਟ ਦੇ ਉੱਤੇ ਹਮਲਾ ਕੀਤਾ, ਆਪਾਂ ਉਹਦਾ ਜਿਹੜਾ ਬਦਲਾ ਆ ਬਿਲਕੁਲ ਲਵਾਂਗੇ। ਇਜ਼ਰਾਈਲ ਵਾਲਿਆਂ ਨੇ ਉਹਨਾਂ ਦੀ ਇੱਕ ਅਸੈਂਬਲੀ ਆਫ ਐਕਸਪਰਟਸ ਹੋਣੀ, ਜਿੱਥੇ 80 ਦੇ 88 ਦੇ ਕਰੀਬ ਟੌਪ ਦੇ ਜਿਹੜੇ ਉਹਨਾਂ ਦੇ ਕਲੈਰਿਕ ਕਾਉਂਸਲ ਸੀਗੇ, ਉਹਨਾਂ ਨੇ ਮੀਟਿੰਗ ਕਰਕੇ ਜਿਹੜਾ ਆਪਣਾ ਕੋਈ ਨੈਕਸਟ ਸੁਪਰੀਮ ਲੀਡਰ ਚੁਣਨਾ ਸੀ, ਉੱਥੇ ਜਿਹੜਾ ਹਮਲਾ ਕਰ ਦਿੱਤਾ। ਸੋ ਇਹ ਪਤਾ ਨਹੀਂ ਵੀ 88 ਦੇ 88 ਜਿਹੜੇ ਆ ਉਹ ਮਾਰੇ ਗਏ ਆ ਕਿ ਨਹੀਂ, ਪਰ ਉਹ ਪੂਰੀ ਦੀ ਪੂਰੀ ਬਿਲਡਿੰਗ ਜਿਹੜੀ ਆ ਉਹ ਤਬਾਹ ਹੋ ਗਈ ਹੈਗੀ ਆ। ਕਾਫੀ ਜਿਹੜੀ ਅਪਡੇਟਸ ਆ, ਬਾਕੀ ਪੰਜਾਬੀਆਂ ਨੂੰ ਲੈ ਕੇ ਕਾਫੀ ਪੰਜਾਬੀ ਵੀ ਉੱਥੇ ਫਸੇ ਹੋਏ ਹੈਗੇ ਆ। ਕੱਲ ਵੀ ਆਪਾਂ ਪੋਸਟਰ ਵੀ ਸ਼ੇਅਰ ਕੀਤਾ ਸੀ, ਤੁਸੀਂ ਲੋਕਲ ਜਿਹੜੇ ਅਮਰੀਕਨ ਸਿਟੀਜ਼ਨਸ ਆ, ਯੂਐਸ ਸਟੇਟ ਡਿਪਾਰਟਮੈਂਟ ਨੂੰ ਕੰਟੈਕਟ ਕਰੋ, ਉਹਨੀ ਲੋਕਲ ਨੰਬਰ ਵੀ ਦਿੱਤਾ ਸੀਗਾ। ਤੇ ਜਦੋਂ ਹੀ ਕੋਈ ਉਹਨਾਂ ਦਾ ਹਿਸਾਬ ਕਿਤਾਬ ਹੋਇਆ ਵੀ ਕਿਸ ਤਰ੍ਹਾਂ ਜਿਹੜੇ ਸਿਟੀਜ਼ਨਸ ਨੂੰ ਕੱਢਣਾ ਆ, ਤੇ ਉਹ ਉੱਥੋਂ ਕੱਢੂਗੇ। ਕੁਛ ਕੁ ਫਲਾਈਟਾਂ ਵੀ ਚੱਲੀਆਂ ਹੈਗੀਆਂ। ਦੁਬਈ ਦਾ ਗੁਰਦੁਆਰਾ ਸਾਹਿਬ ਜਿਹੜਾ ਉਹ ਸ਼ਟ ਡਾਊਨ ਕਰ ਦਿੱਤਾ ਗਿਆ, ਉਹ ਬੰਦ ਕਰ ਦਿੱਤਾ ਗਿਆ ਸੀ, ਕਿਉਂਕਿ ਉੱਥੇ ਖਤਰਾ ਸੀ ਵੀ ਕਹਿੰਦੇ ਵੀ ਡਰੋਨ ਡਿੱਗ ਸਕਦੇ ਹੈਗੇ ਆ। ਸੋ ਜ਼ਰੂਰ ਆਪਣੇ ਕੋਈ ਵੀ ਜਿਹੜੇ ਸਟਕ ਹੈਗੇ ਆ ਉਹਨਾਂ ਦੀ ਹੈਲਪ ਕਰੋ। ਜਦੋਂ ਤੁਸੀਂ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਸਟੇਟ ਡਿਪਾਰਟਮੈਂਟ ਤੇ ਤੁਸੀਂ ਕਾਲ ਕਰਦੇ ਹੋ, ਤੇ ਉਹ 24 ਆਵਰ ਹੀ ਓਪਨ ਆ, ਉਹ ਤੁਹਾਡੀ ਕਾਲ ਚੱਕਦੇ ਆ, ਬੜੇ ਪਿਆਰ ਦੇ ਨਾਲ ਉਹ ਤੁਹਾਨੂੰ ਦੱਸਦੇ ਹੈਗੇ ਵੀ ਹਾਂ ਆਹ ਲੋਕੇਸ਼ਨ ਆ। ਅਸੀਂ ਕਿਉਂਕਿ ਉਹ ਇੱਕ ਤਾਂ ਉਹਨਾਂ ਦੇ ਕੋਲ ਡਾਟਾ ਵੀ ਐਂਟਰ ਹੋ ਜਾਂਦਾ ਆ। ਹੁਣ ਜੇ ਉਹਨਾਂ ਨੂੰ ਪਤਾ ਹੀ ਨਾ ਹੋਵੇ ਵੀ ਸਾਡੇ ਕਿੰਨੇ ਸਿਟੀਜ਼ਨ ਇੱਥੇ ਸਟਕ ਹੈਗੇ ਆ, ਸੋ ਉਸ ਹਿਸਾਬ ਨਾਲ ਫਿਰ ਉਹਨਾਂ ਨੂੰ ਕਿੱਦਾਂ ਕੱਢਣਾ ਆ, ਇਹ ਜ਼ਰੂਰ ਤੁਸੀਂ ਕਾਲ ਕਰਕੇ ਦੱਸੋ ਵੀ ਕਿੱਥੇ ਇਸ ਵੇਲੇ ਸਟਕ ਆ, ਕਿਹੜੇ ਹੋਟਲ 'ਚ ਰਹਿ ਰਹੇ ਆ, ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ ਆ, ਉਹਨਾਂ ਦੀ ਆਹ ਇਨਫੋਰਮੇਸ਼ਨ ਹੈਗੀ ਆ। ਉਹਨਾਂ ਦਾ ਨੰਬਰ ਹੁਣ ਮੇਰੇ ਸਾਹਮਣੇ ਨਹੀਂ ਇਸ ਵਾਰੀ, ਪਰ ਆਪਾਂ ਪੋਸਟਰ ਜ਼ਰੂਰ
ਪੰਜਾਬੀ ਰੇਡੀਓ USA ਦੇ ਉੱਤੇ ਪਾਇਆ US ਸਟੇਟ ਡਿਪਾਰਟਮੈਂਟ ਦਾ, ਜਿੱਥੇ ਕਿ ਤੁਸੀਂ ਜੋ ਆ ਕਾਲ ਕਰਕੇ ਉਹਨਾਂ ਨੂੰ ਜਿਹੜੀ ਆਪਣੀ ਇਨਫੋਰਮੇਸ਼ਨ ਦੇ ਸਕਦੇ ਹੋ। ਜੇ ਤੁਸੀਂ USA ਜਾਂ ਕੈਨੇਡਾ 'ਚ ਆ, ਤੁਹਾਡਾ ਕੋਈ ਰਿਸ਼ਤੇਦਾਰ ਉੱਥੇ ਫਸਿਆ ਆ, ਤਾਂ 888 407 4747 ਆ। ਜੇ ਤੁਸੀਂ ਉਹਨਾਂ ਮੁਲਕਾਂ 'ਚ ਫਸੇ ਹੋਏ ਆ ਤਾਂ 202 501 4444 202 501 4444। ਕਿਉਂ ਕਈ ਵਾਰੀ ਕੀ ਹੁੰਦਾ ਵੀ ਲੋਕ ਬਿਮਾਰ ਹੁੰਦੇ ਆ, ਦਵਾਈ ਦੀ ਜ਼ਰੂਰਤ ਆ ਜਾਂ ਕੁਛ ਵੀ, ਸੋ ਉਹ ਜ਼ਰੂਰ ਲੋਕਲ ਜਿਹੜੀ ਉੱਥੇ ਦੀ ਗਵਰਨਮੈਂਟ ਆ ਉਹਦੇ ਨਾਲ ਕੰਟੈਕਟ ਕਰਕੇ ਹੈਲਪ ਕਰਨਗੇ ਤੇ ਬਹੁਤ ਹੀ ਹੈਲਪਫੁਲ ਹੁੰਦੇ ਆ। ਇਹ ਆਪਾਂ ਪਿਛਲੇ ਸਮੇਂ 'ਚ ਦੇਖਿਆ, ਮੈਂ ਖੁਦ ਵੀ ਕਾਲ ਕਰਕੇ ਦੇਖੀ ਆ ਤੇ ਉਹ ਕਿਤੇ ਵੀ ਬੰਦਾ ਦੁਨੀਆ 'ਚ ਅਮਰੀਕਨ ਸਿਟੀਜ਼ਨ ਫਸਿਆ ਆ ਤੇ ਤੁਸੀਂ ਸਟੇਟ ਡਿਪਾਰਟਮੈਂਟ ਕੰਟੈਕਟ ਕਰੋ, ਇਮੀਡੀਏਟਲੀ ਉਹ ਲੋਕਲ ਅੰਬੈਸੀ ਦੇ ਨਾਲ ਕੰਟੈਕਟ ਕਰਕੇ ਤੁਹਾਨੂੰ ਕੰਟੈਕਟ ਕਰੂਗੇ। ਜੀ, ਬਿਲਕੁਲ।